पैसा ਜਾਂ ਬਾਦਸ਼ਾਹਤ ਜਾਂ ਖਜ਼ਾਨਾ ਮਿਲਣ ਨਾਲ ਬੰਦੇ ਬੜਾ ਗਰੂਰ ਤੇ ਮਾਣ ਕਰਦੇ ਨਾ, ਉਹਨਾਂ ਵਾਸਤੇ ਦੀ ਮੇਰੀ ਵੀਡੀਓ ਵਾ। ਬਹੁਤ ਸਬਕ ਅਜ਼ਮੋਦਾ ਵੀਡੀਓ ਆ ਕਿ ਹੀਰੇ ਜਵਾਹਰਾਤ ਮੋਤੀ ਖਜ਼ਾਨਾ ਪੈਸਾ ਇਹਦੀ ਵਕਤ ਕੀ ਆ, ਇਹਦੀ ਕਦਰ ਕੀ ਆ। ਮੈਂ ਤੁਹਾਨੂੰ ਦੱਸਦਾ ਵਾਂ ਕਿ ਇੱਕ ਦਫਾ ਨਾ ਇੱਕ ਬਾਦਸ਼ਾਹ ਦਾ ਦੌਰ ਸੀ ਕਿਸੇ ਦਾ, ਉਹਦੀ ਹਕੂਮਤ ਦੇ ਵਿੱਚ ਨਾ ਜਿਹੜਾ ਖਜ਼ਾਨਾ ਸੀ ਨਾ, ਹੁਣ ਤੇ ਖਜ਼ਾਨੇ ਦਾ ਨਿਜ਼ਾਮ ਹੋਰ ਹੋ ਗਿਆ, ਉਦੋਂ ਖਜ਼ਾਨੇ ਦੀਆਂ ਲਹਿਦਾ ਚਾਬੀਆਂ ਹੁੰਦੀਆਂ ਸੀ, ਲਹਿਦਾ ਖਜ਼ਾਨਾ ਪਿਆ ਹੁੰਦਾ ਸੀ ਸਿਕਿਉਰਿਟੀ। ਉਸ ਖਜ਼ਾਨੇ ਦੀ ਜਿਹੜੀ ਚਾਬੀ ਹੈ ਨਾ ਉਹ ਬਾਦਸ਼ਾਹ ਕੋਲ ਸੀ ਇੱਕ, ਤੇ ਇੱਕ ਉਹਦੇ ਵਜ਼ੀਰ ਖਜ਼ਾਨਾ ਕੋਲ ਸੀ। ਅੱਛਾ, ਉਹਨਾਂ ਦੋ ਨੂੰ ਹੀ ਪਤਾ ਸੀ ਕਿ ਖਜ਼ਾਨਾ ਕਿੱਥੇ ਆ, ਔਰ ਬਾਦਸ਼ਾਹ ਨੂੰ ਤੇ ਵਜ਼ੀਰ ਨੂੰ ਉਹ ਇੱਕ ਲਹਿਦਾ ਨਿਜ਼ਾਮ ਦੇ ਵਿੱਚ ਜਿੱਥੇ ਵੀ ਕਿਤੇ ਰੱਖਿਆ ਸੀ। ਅੱਛਾ, ਇੱਕ ਦਿਨ ਨਾ ਬਾਦਸ਼ਾਹ ਅਚਾਨਕ ਹੀ ਸੈਰ ਤੇ ਨਿਕਲਿਆ ਤੇ ਉਹਦਾ ਦਿਲ ਕੀਤਾ ਕਿ ਮੈਂ ਨਾ ਅੰਦਰ ਦਾ ਵਿਜ਼ਿਟ ਕਰਕੇ ਜਾਵਾਂ, ਹੀਰੇ ਮੋਤੀ ਜਵਾਹਰਾਤ ਦੇਖ ਕੇ ਜਾਵਾਂ, ਆਪਣਾ ਦਿਲ ਬਹਿਲਾਉਣ ਵਾਸਤੇ, ਆਪਣੇ ਆਪ ਨੂੰ ਰਾਜ਼ੀ ਕਰਨ ਵਾਸਤੇ। ਇੱਕ ਉਹਨੂੰ ਖੁਸ਼ੀ ਮਹਿਸੂਸ ਹੋਈ ਕਿ ਮੈਂ ਇਸ ਟਾਈਮ ਇਸ ਖਜ਼ਾਨੇ ਦਾ ਸਮਝ ਲਓ ਕਿ ਹੁਕਮਰਾਨ ਆ, ਇਹ ਮੇਰੇ ਅੰਡਰ ਆ। ਭੁੱਲ ਸੀ ਨਾ ਉਹਦੀ। ਅੱਛਾ, ਉਹ ਨਾ ਹੁਣ ਉਹਨੇ ਖੋਲਿਆ ਦਰਵਾਜ਼ਾ ਵਗੈਰਾ ਤੇ ਉੱਥੇ ਅੰਦਰ ਚਲਾ ਗਿਆ। ਜਿਸ ਟਾਈਮ ਅੰਦਰ ਚਲਾ ਗਿਆ ਜਾ ਕੇ ਹੁਣ ਉਹ ਵੇਖਦਾ ਪਿਆ ਵਾ, ਕਿਤੇ ਹੀਰੇ ਦੇਖਦਾ, ਕਿਤੇ 9 ਲੱਖਾਂ ਹਾਰ ਦੇਖਦਾ, ਕਿਤੇ ਮੋਤੀ ਦੇਖਦਾ, ਕਿਤੇ ਲਾਲ ਦੇਖਦਾ, ਸਾਰੀਆਂ ਚੀਜ਼ਾਂ ਦੇਖ ਰਿਹਾ ਵਾ ਕਾਫੀ ਅੰਦਰ ਜਾ ਕੇ। ਤੇ ਉਹਨੇ ਦਿਨ ਨੂੰ ਨਾ ਜਿਹੜਾ ਵਜ਼ੀਰ ਸੀ ਉਹ ਇੱਕ ਦਿਨ ਪਹਿਲੇ ਉੱਥੇ ਦਾ ਵਿਜ਼ਿਟ ਕਰਕੇ ਗਿਆ ਸੀ। ਉਹ ਤਾਂ ਵਜ਼ੀਰ ਸੀ, ਉਹਨੇ ਤਾਂ ਉਹਦਾ ਨਿਜ਼ਾਮ ਵੇਖਣਾ ਸੀ ਨਾ। ਅੱਛਾ, ਉੱਥੇ ਦਾ ਵਿਜ਼ਿਟ ਕਰਕੇ ਗਿਆ ਸੀ, ਉਹ ਅਚਾਨਕ ਹੀ ਉਹਦਾ ਉੱਧਰ ਦੀ ਗੁਜ਼ਰ ਹੋਇਆ, ਦੇਖਿਆ ਕਿ ਦਰਵਾਜ਼ਾ ਜਿਹੜਾ ਨਾ ਖਜ਼ਾਨੇ ਦਾ ਖੁੱਲਾ। ਉਹਨੇ ਇੱਕ ਲਮਹੇ ਵਾਸਤੇ ਸੋਚਿਆ ਕਿ ਦਰਵਾਜ਼ਾ ਕਿੱਦਾਂ ਖੁੱਲਾ ਹੋ ਸਕਦਾ। ਉਹਨੇ ਥੋੜਾ ਜਿਹਾ ਅੱਗੇ ਹੋ ਕੇ ਮਾੜਾ ਜਿਹਾ ਦੇਖਿਆ ਵੀ, ਲੇਕਿਨ ਉਹਨੇ ਕਿਹਾ ਵੀ ਸ਼ਾਇਦ ਮੈਂ ਕੱਲ ਜਦੋਂ ਆਇਆ ਉਦੋਂ ਦਰਵਾਜ਼ਾ ਖੁੱਲਾ ਹੀ ਰਹਿ ਗਿਆ ਵਾ। ਲਿਹਾਜ਼ਾ ਉਹਨੇ ਨਾ ਬਾਹਰੋਂ ਤਾਲਾ ਲਗਾ ਦਿੱਤਾ, ਫੇਰ ਲਗਾ ਕੇ ਉਹ ਚਲਾ ਗਿਆ। ਉਹ ਬਾਦਸ਼ਾਹ ਅੰਦਰ ਫਿਰਦਾ ਰਿਹਾ ਕਾਫੀ ਅੱਛੇ ਤਰੀਕੇ ਨਾਲ, ਕਦੀ ਕੋਈ ਚੀਜ਼ ਆਪਣੇ ਪਾ ਕੇ ਦੇ, ਕੋਈ ਆਪਣੇ, ਯਾਨੀ ਕਿ ਇੱਕ ਨਾ ਦਿਲ ਨੂੰ ਖੁਸ਼ ਕਰ ਰਿਹਾ, ਬੜਾ ਰਾਜ਼ੀ ਹੋ ਰਿਹਾ ਵਾ ਕਿ ਜਿਸ ਤਰ੍ਹਾਂ ਮੈਨੂੰ ਹਰ ਚੀਜ਼ ਮੇਰੀ ਆ ਔਰ ਮੈਂ ਇਸ ਟਾਈਮ ਕਿ ਬਾਦਸ਼ਾਹ ਵਾਂ। ਉਹ ਕਰਦਿਆਂ ਨਾ ਹੋਇਆ ਕੀ ਕਿ ਜਦੋਂ ਉਹਨੂੰ ਭੁੱਖ ਨੇ ਪਿਆਸ ਨੇ ਤੜਫਾਇਆ ਕੋਈ 2-4 ਘੰਟੇ ਤੋਂ ਬਾਅਦ, ਉਹਦਾ ਦਿਲ ਚ ਆਇਆ ਵੀ ਹੁਣ ਨਾ ਚੱਲੀਏ। ਤੇ ਵਾਪਸ ਦੀ ਤਰਫ ਜਦੋਂ ਆਇਆ ਵਾ, ਆਣ ਕੇ ਉਹਨੇ ਨਾ ਦੇਖਿਆ ਤੇ ਦਰਵਾਜ਼ਾ ਬਾਹਰੋਂ ਲਾਕ। ਉਹ ਕਾਫੀ ਚੀਖਿਆ ਚਲਾਇਆ, ਉਹਨੇ ਅੰਦਰੋਂ ਆਵਾਜ਼ਾਂ ਦਿੱਤੀਆਂ ਦਰਵਾਜ਼ਾ ਖੋਲ੍ਹਿਆ, ਲੇਕਿਨ ਉੱਥੇ ਕੋਈ ਹੋਵੇ ਤੇ ਸੁਣੇ, ਕਿਸੇ ਨੇ ਉਹ ਗੱਲ ਨਾ ਸੁਣੀ। ਕਾਫੀ ਉਹਨੇ ਆਪਣੀ ਜਦੋਜਹਿਦ ਕੀਤੀ, ਕੋਈ ਹਿਸਾਬ ਨਾ ਲੱਗਾ। ਉਹ ਫਿਰ ਵਾਪਸ ਗਿਆ, ਉਹਨੇ ਕਿਹਾ ਚਲੋ ਕੋਈ ਨਾ ਕੋਈ ਫੇਰ ਆ ਜਾਏਗਾ। ਆਪਣਾ ਦਿਲ ਹੋਰ ਪਾਸੇ ਲਾਉਣ ਵਾਸਤੇ ਉਹ ਫਿਰ ਵਿਜ਼ਿਟ ਕਰਨ ਲੱਗ ਪਿਆ, ਅੱਗਾ ਪਿੱਛਾ ਦੇਖ, ਲੇਕਿਨ ਪਿਆਸ ਭੁੱਖ ਦੀ ਸ਼ਿੱਦਤ ਬਰਦਾਸ਼ਤ ਨਾ ਹੋ ਸਕੀ, ਪਿਆਸ ਦੀ ਸ਼ਿੱਦਤ ਬਹੁਤ ਜ਼ਿਆਦਾ ਵੱਧ ਗਈ। ਉਹ ਫਿਰ ਦਰਵਾਜ਼ੇ ਦੀ ਤਰਫ ਵਾਪਸ ਆਇਆ, ਕੁਝ ਗਾਠ ਲੱਗ ਸਕੇ। ਕੋਸ਼ਿਸ਼ ਕੀਤੀ, ਹਜ਼ਾਰ ਕੋਸ਼ਿਸ਼ਾਂ ਕਈ ਕਰਨ ਤੋਂ ਬਾਅਦ ਨਾਕਾਮ ਹੋ ਗਿਆ। ਉਹ ਹੁਣ ਫਿਰ ਵਾਪਸ ਗਿਆ, ਕਦੀ ਕਿਸੇ ਪਾਸੇ ਜਾਂਦਾ, ਲੇਕਿਨ ਉਦੋਂ ਕੋਈ ਫੋਨਾਂ ਦਾ ਦੌਰ ਵੀ ਨਹੀਂ ਸੀ, ਕੋਈ ਐਸਾ ਸੀ। ਉਹ ਨਾ ਫਸ ਗਿਆ ਉੱਥੇ। ਉਹ ਫਿਰ ਨਾ ਹੀਰਿਆਂ ਦੇ ਜਿਹੜੇ ਹੀਰੇ ਜਿੱਥੇ ਪਏ ਸੀ ਨਾ, ਹੀਰਿਆਂ ਦੇ ਕੋਲ ਗਿਆ, ਜਾ ਕੇ ਕਹਿਣ ਲੱਗਾ ਵੀ ਮੈਨੂੰ ਇੱਕ ਗਲਾਸ ਪਾਣੀ ਦੇ ਦੇਵੋ ਤੇ ਤੁਹਾਨੂੰ ਮੈਂ ਨਾ ਪੂਰੀ ਦੁਨੀਆ ਤਕਸੀਮ ਕਰ ਦਾਂਗਾ, ਤੁਹਾਨੂੰ ਮੈਂ ਇੱਥੋਂ ਕੱਢ ਦੇਵਾਂਗਾ, ਤੁਸੀਂ ਸਿਰਫ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਦਿਓ। ਕੌਣ ਦੇਵੇ? ਫਿਰ ਉਹ ਲਾਲਾਂ ਦੀ ਤਰਫ ਗਿਆ, ਫਿਰ ਉਹ ਸੋਨੇ ਜਵਾਹਰਾਤ ਦੀ ਤਰਫ ਗਿਆ, ਫਿਰ ਉਹ ਯਾਨੀ ਕਿ ਹਰ ਚੀਜ਼ ਦੇ ਕਿ ਉਹ ਕਰਲਾਉਂਦਾ ਰਿਹਾ ਕਿ ਇੰਨਾ ਹੋਣ ਦੇ ਬਾਵਜੂਦ ਮੈਨੂੰ ਪਾਣੀ ਦਾ ਗਲਾਸ ਨਹੀਂ ਮਿਲ ਰਿਹਾ। ਜਦੋਂ ਉਹਦੀ ਬਿਲਕੁਲ ਵਾਹ ਹੋ ਗਈ ਨਾ, ਉਦੋਂ ਉਹਨੇ ਕੀ ਕੀਤਾ, ਸਾਰੀਆਂ ਚੀਜ਼ਾਂ ਹੀਰੇ ਜਵਾਹਰਾਤ ਦੇ ਥੱਲੇ ਵਿਛਾ ਕੇ ਉਹਨਾਂ ਦੇ ਉੱਤੇ ਲੰਮੇ ਪੈ ਗਿਆ ਤੇ ਉਹਦੀ ਸਖਤ ਮੁੱਕ ਗਈ ਜਿਸਮ ਦੇ ਵਿੱਚੋਂ ਜਿੰਦ ਜਾਨ, ਯਾਨੀ ਕਿ ਪਿਆਸ ਦੀ ਵਜ੍ਹਾ ਨਾਲ ਖਤਮ ਹੋ ਗਈ। ਉੱਥੇ ਉਹਦੇ ਦਿਲ ਦੇ ਵਿੱਚ ਇੱਕ ਖਿਆਲ ਆਇਆ ਕਿ ਮੈਂ ਅੱਜ ਇੱਥੇ ਕੋਈ ਜੁਮਲੇ ਲਿਖਾਂ ਜਿਹੜੇ ਅੱਜ ਮੇਰੇ ਨਾਲ ਹੋਇਆ ਵਾ, ਤੇ ਮੈਂ ਕੋਈ ਜੁਮਲੇ ਲਿਖਾਂ ਕਿ ਇਹਨਾਂ ਚੀਜ਼ਾਂ ਦੀ ਕੀਮਤ ਕੀ ਹੈ। ਲੇਕਿਨ ਉਹਦੇ ਕੋਲ ਉਸ ਟਾਈਮ ਪੈਨਸਲ ਵਗੈਰਾ ਮੌਜੂਦ ਨਹੀਂ ਸੀ। ਉਹਨੇ ਕੀ ਕੀਤਾ, ਉਹਨੇ ਇੱਕ ਹੀਰਾ ਲਿਆ ਜਾਂ ਕੋਈ ਪੱਥਰ ਲਿਆ, ਲੈ ਕੇ ਉਹਦੇ ਨਾਲ ਆਪਣੀ ਉਂਗਲੀ ਤੇ ਮਾਰਿਆ, ਉਂਗਲ ਦੇ ਅੱਗੋਂ ਅਗਲੇ ਪਾਸੇ ਜ਼ਖਮ ਕੀਤਾ, ਉਹ ਚੋਂ ਖੂਨ ਨਿਕਲ ਗਿਆ। ਉਸ ਖੂਨ ਦੇ ਨਾਲ ਉਹਨੇ ਕੁਛ ਹਰਫ ਉੱਥੇ ਲਿਖੇ। ਅੱਛਾ, ਉਹਨੇ ਦਿਨ ਬਾਹਰ ਵੀ ਰੌਲਾ ਪੈ ਗਿਆ, ਬਾਦਸ਼ਾਹ ਨਹੀਂ ਲੱਭ ਰਿਹਾ, ਲੋਕ ਚਾਰ ਚੁਫੇਰੇ ਹਰ ਪਾਸੇ ਬਾਦਸ਼ਾਹ ਨੂੰ ਲੱਭ ਰਹੇ, ਲੇਕਿਨ ਬਾਦਸ਼ਾਹ ਕਿਤੇ ਨਜ਼ਰ ਨਹੀਂ ਆ ਰਿਹਾ। ਉਹ ਤਲਾਸ਼ ਜਾਰੀ, ਫੌਜੀ ਹਰ ਬੰਦਾ ਲੱਭਣ ਡਿਆ, ਬਾਦਸ਼ਾਹ ਨਹੀਂ ਲੱਭਾ। ਉਹ 1-2-4 ਦਿਨ ਗੁਜ਼ਰਨ ਤੋਂ ਬਾਅਦ ਵਜ਼ੀਰ ਨੇ ਕਿਹਾ ਵੀ ਹੁਣ ਗੱਲ ਠੰਡੀ ਜਦੋਂ ਹੋਈ, ਉਹਨੇ ਕਿਹਾ ਜੀ ਮੈਂ ਜਰਾ
ਆਪਣੇ ਖਜ਼ਾਨਾ ਵੀ ਚਾਹੀਦੀ ਸੀ, ਚੀਜ਼ਾਂ ਜਿਹੜੀਆਂ ਕੱਢੀਆਂ। ਉਹਨੇ ਕਿਹਾ ਮੈਂ ਉਧਰ ਤੋਂ ਦੌਰਾ ਕਰਕੇ ਆਵਾਂ। ਉਹ ਜਿਸ ਟਾਈਮ ਵਜ਼ੀਰ ਆਇਆ, ਉਹਨੇ ਆਣ ਕੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਬਾਦਸ਼ਾਹ ਹੀਰੇ ਜਵਾਹਰਾਤ ਦੇ ਉੱਤੇ ਲੰਮੇ ਪਿਆ ਹੋਇਆ ਨਜ਼ਰ ਆਇਆ। ਉਹਨੇ ਕਿਹਾ ਬਾਦਸ਼ਾਹ ਨੂੰ ਤੁਸੀਂ ਲੱਭ ਲੱਭ ਖੱਪ ਗਏ ਤੇ ਇੱਥੇ ਪਿਆ ਬਾਦਸ਼ਾਹ। ਲਾਗੇ ਗਿਆ ਤੇ ਬਾਦਸ਼ਾਹ ਮਰ ਚੁੱਕਾ ਸੀ। ਅੱਛਾ, ਹੁਣ ਉੱਥੇ ਜਿਸ ਟਾਈਮ ਉਹਨੇ ਵੇਖਿਆ ਬੜਾ ਪਰੇਸ਼ਾਨ ਹੋਇਆ। ਉਹਨੂੰ ਹੁਣ ਉਹ ਜਿਸ ਟਾਈਮ ਸਮਝ ਨਾ ਆਈ ਵੀ ਜਿੱਦਾਂ ਵੀ ਤਰੀਕਾਕਾਰ ਹੋਇਆ, ਉਹਨੇ ਕਿਹਾ ਸ਼ਾਇਦ ਅੰਦਰ ਵੜ ਗਿਆ ਸੀ, ਮੈਂ ਤਾਲਾ ਲਾਤਾ ਜੋ ਵੀ। ਹੁਣ ਦੇਖਦਾ ਕਿ ਬਾਦਸ਼ਾਹ ਦੇ ਲਾਗੇ ਇੱਕ ਲਫ਼ਜ਼ ਲਿਖਿਆ ਵਾ, ਉਹ ਕਿਹੜਾ ਵਾ, ਖੂਨ ਦੇ ਨਾਲ ਜਿਹੜਾ ਉਹਨੇ ਲਿਖਿਆ ਸੀ। ਉੱਥੇ ਲਿਖਿਆ ਸੀ ਵੀ ਇਹ ਸਾਰੇ ਹੀਰੇ ਜਵਾਹਰਾਤ ਜਿੰਨਾ ਖਜ਼ਾਨਾ ਵਾ, ਸਾਰਾ ਕੁਝ ਦੀ ਮੰਨਦ ਇਹ ਆ ਕਿ ਸਾਰੇ ਜਮ੍ਹਾਂ ਹੋ ਕੇ ਵੀ ਇਸ ਟਾਈਮ ਤੇ ਇੱਕ ਪਾਣੀ ਦਾ ਗਲਾਸ ਪੈਦਾ ਨਹੀਂ ਕਰ ਸਕੇ। ਔਰ ਅੱਲਾਹ ਪਾਕ ਦੀ ਏਡੀ ਵੱਡੀ ਖਾਸ ਨਿਮਤ ਪਾਣੀ ਹੈ ਕਿ ਸਾਰੇ ਜਮ੍ਹਾਂ ਹੋ ਕੇ ਇੱਕ ਗਲਾਸ ਪਾਣੀ ਦਾ ਨਹੀਂ ਦੇ ਸਕੇ। ਇਹ ਇਹਨਾਂ ਦੀ ਕਦਰੋ ਕੀਮਤ ਆ। ਤੇ ਇਨਸਾਨ ਤੂੰ ਭੁੱਲ ਜਾ। ਔਰ ਇਹ ਗੱਲ ਸੁਣਾਉਣ ਦਾ ਮਕਸਦ ਇਹ ਆ ਕਿ ਅੱਲਾਹ ਦੀ ਜ਼ਾਤ ਪਾਕ ਕੋਲੋਂ ਹਰ ਟਾਈਮ ਡਰੋ। ਔਰ ਅੱਲਾਹ ਪਾਕ ਕੋਲੋਂ ਮੈਂ ਵੀ ਮਾਫੀ ਮੰਗਦਾ, ਮੇਰੇ ਵਾਸਤੇ ਮੰਗੋ, ਤੁਸੀਂ ਵੀ ਅੱਲਾਹ ਪਾਕ ਕੋਲੋਂ ਹਰ ਟਾਈਮ ਡਰਦੇ ਰਹੋ ਕਿ ਅੱਲਾਹ ਸੋਹਣਾ ਬੁਰੇ ਵਕਤ ਤੋਂ ਮਾਲਕਾ ਸੋਹਣਾ ਬਚਾਵੀਂ। ਔਰ ਅਗਰ ਕਿਸੇ ਚੀਜ਼ ਦੀ ਕੀਮਤ ਲਾਉਣ ਤੇ ਮਾਲਕ ਆ ਜਾਏ ਤੇ ਮਾਲਕ ਦੀ ਜ਼ਾਤ ਦੱਸ ਦਿੰਦੀ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਪੈਦਾ ਕੀਤੀਆਂ, ਐ ਇਨਸਾਨ ਤੂੰ ਸਾਰਾ ਕੁਝ ਜਮ੍ਹਾਂ ਕਰਕੇ ਵੀ ਚਾਹਵੇਂ ਤੇ ਮੈਂ ਨਾ ਚਾਹਾਂ ਤੇ ਤੂੰ ਉਹ ਚੀਜ਼ ਹਾਸਲ ਨਹੀਂ ਕਰ ਸਕਦਾ। ਤੇਰੀਆਂ ਹਰ ਸ਼ੈਵਾਂ ਮਿਲਾ ਕੇ, ਸੋਨੇ ਜਵਾਹਰਾਤ ਹਰ ਚੀਜ਼ ਮਿਲਾ ਕੇ ਇੱਕ ਪਾਣੀ ਦਾ ਗਲਾਸ ਨਹੀਂ ਬਣਾ ਸਕੀ। ਤੇ ਦੋਸਤੋ, ਜਿਹੜੇ ਲੋਕ ਭੁੱਲ ਜਾ, ਖੁਦਾਰਾ ਮੇਰੀ ਉਹਨਾਂ ਅੱਗੇ ਰਿਕੁਐਸਟ ਆ ਕਿ ਇਸ ਚੀਜ਼ ਨੂੰ ਥੋੜਾ ਜਿਹਾ ਗੱਲ ਨੂੰ ਸਮਝ ਕੇ ਇਹਦੇ ਤੋਂ ਸਬਕ ਹਾਸਲ ਕਰੋ। ਔਰ ਮੇਰੇ ਲਈ ਵੀ ਦੁਆ ਕਰਿਓ। ਤੇ ਮੇਰੇ ਨਵੇਂ ਵੇਖਣ ਵਾਲੇ ਦੋਸਤਾਂ ਨੂੰ ਸਾਰਿਆਂ ਨੂੰ ਮੇਰੀ ਤਰਫੋਂ ਖੁਸ਼ ਆਮਦੀਦ। ਤੇ ਮੈਂ ਸਾਰੇ ਦੋਸਤਾਂ ਅੱਗੇ ਨਵੇਂ ਵੇਖਣ ਵਾਲੇ ਮੇਰੀ ਕੋਈ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਵੀ ਕਰਿਓ ਔਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਣਾ ਕਿ ਵੀਡੀਓ ਕੈਸੀ ਲੱਗੀ। ਤੇ ਮੇਰੇ ਸਾਰੇ ਵੇਖਣ ਵਾਲੇ ਦੋਸਤਾਂ ਵਾਸਤੇ ਮੇਰੀ ਦੁਆ ਵਾ ਕਿ ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਤੇ ਮੈਂ ਉਮੀਦ ਕਰਦਾ ਕਿ ਸਾਰੇ ਦੋਸਤ ਮੇਰੇ ਵਾਸਤੇ ਵੀ ਦੁਆ ਕਰਨ ਕਿ ਅੱਲਾਹ ਪਾਕ ਸਾਡੇ ਤੇ ਆਪਣੀ ਰਹਿਮਤ ਅਤਾ ਫਰਮਾਏ। ਸਾਰੇ ਦੋਸਤਾਂ ਨੂੰ ਮੇਰੀ ਤਰਫੋਂ अस्सलाम वालेकुम।